हाँ जी, ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਇਹਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੇ ਆ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਮੇਰਾ ਚੈਨਲ ਵੇਖਦੇ ਹੋ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਦੇ ਹੋ। ਅੱਜ ਨਾ ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਹਰ ਇਲਾਕੇ 'ਚ, ਦੁਨੀਆ ਦੇ ਹਰ ਖਿੱਤੇ ਵਿੱਚ ਮੁxtਲਿਫ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ, ਲੇਕਿਨ ਇੱਕ ਐਸੀ ਜ਼ੁਬਾਨ ਵੀ ਹੈ ਜਿਹੜੀ ਪੂਰੀ ਦੁਨੀਆ 'ਚ ਬੋਲੀ ਜਾਂਦੀ ਹੈ। ਉਹ ਵੇ ਇਸ਼ਾਰਿਆਂ ਦੀ ਜ਼ੁਬਾਨ। ਕਿ ਜਿਵੇਂ ਮਿਸਾਲ ਸਾਨੂੰ ਤ੍ਰੇਹ ਲੱਗੀ ਏ, ਅਸੀਂ ਕਿਤਲੇ ਗਏ ਆ, ਅਸੀਂ ਜਨਾਬ ਪਾਣੀ ਮੰਗ ਲਿਆ, ਇਸ਼ਾਰੇ ਨਾਲ ਪਾਣੀ ਪੀਣਾ ਜਾਂ ਅਸੀਂ ਸੌਣਾ, ਐਂ ਦੇ ਇਸ਼ਾਰੇ ਕਰ ਲੈਂਦੇ ਆ। ਦੋ ਪਾਕਿਸਤਾਨੀ ਟੁਰ ਗਏ ਕੋਰੀਆ। ਉਹ ਵਿਚਾਰੇ ਅਨਪੜ੍ਹ ਸਨ, ਉਹਨਾਂ ਨੂੰ ਨਹੀਂ ਸੀ ਉਹਨਾਂ ਦੀ ਜ਼ੁਬਾਨ ਆਉਂਦੀ, ਯਾਨੀ ਕਿ ਅਨਪੜ੍ਹ ਕਹਿ ਲਓ ਜਾਂ ਲਾ ਇਲਮ ਕਹਿ ਲਓ, ਉਹਨਾਂ ਦੀ ਜ਼ੁਬਾਨ ਤੋਂ ਲਾ ਇਲਮ ਸਨ, ਅੰਗਰੇਜ਼ੀ ਵੀ ਨਹੀਂ ਸਨ ਬੋਲ ਸਕਦੇ। ਉਹਨਾਂ ਆਖਿਆ ਯਾਰ ਭੁੱਖ ਲੱਗੀ ਹੈ, ਕੀ ਕਰੀਏ। ਉਹਨਾਂ ਬੜੀ ਕੋਸ਼ਿਸ਼ ਕੀਤੀ ਕੋਈ ਆਪਣਾ ਹਮਵਤਨ ਲੱਭ ਜੇ, ਉਹਦੇ ਨਾਲ ਕੋਈ ਗੱਲਬਾਤ ਕਰੀਏ, ਉਹਨੂੰ ਕਹੀਏ ਭਾਈ ਕਿ ਸਾਨੂੰ ਨਾ ਖਾਣਾ ਖਵਾ, ਜਾਂ ਸਾਨੂੰ ਦੱਸ ਵੀ ਅੱਛਾ ਖਾਣਾ ਕਿੱਥੋਂ ਮਿਲਦਾ ਹੈ। ਬਹਰਾਲ ਨਾ ਗੱਲ ਬਣੀ। ਉਹ ਟੁਰ ਗਏ ਹੋਟਲ ਤੇ, ਉਹ ਗਏ, ਉਹਨਾਂ ਕਹੀ ਸਾਨੂੰ ਭੁੱਖ ਲੱਗੀ ਹੈ। ਬਹਿਰਾ ਪੁੱਛਦਾ ਤੁਸੀਂ ਕੀ ਖਾਣਾ, ਉਹਨੇ ਇਸ਼ਾਰਾ ਕੀਤਾ, ਉਹਨੇ ਆਖਿਆ ਜੀ ਗੋਸ਼ਤ। ਉਹਨੇ ਆਖਿਆ ਠੀਕ ਹੈ। ਉਹ ਜਨਾਬ ਗੋਸ਼ਤ ਲੈ ਆਇਆ, ਉਹਨਾਂ ਖਾਧਾ ਬੜੇ ਸਵਾਦ ਨਾਲ, ਬੜੇ ਜ਼ਬਰਦਸਤ। ਹੁਣ ਦੋਵੇਂ ਸੋਚੀ ਪੈ ਗਏ ਕਿ ਗੋਸ਼ਤ ਹੈ ਕਾਹਦਾ। ਉਹਨੇ ਬਹਿਰੇ ਨੂੰ ਬੁਲਾਇਆ, ਉਹਨੇ ਕਿਹਾ ਕਾਹਦਾ। ਉਹਨੇ ਕਿਹਾ ਬੜੇ ਇਸ਼ਾਰੇ ਸ਼ੁਰੂ ਕੀਤੇ, ਸਮਝ ਨਹੀਂ ਆਈ। ਉਹਨੇ ਜਨਾਬ ਆਵਾਜ਼ ਕੱਢੀ ਮੈਂ ਕਿ ਬੱਕਰੀ ਦਾ, ਬੱਕਰੇ ਦਾ। ਉਹਨੇ ਕਿਹਾ ਨਹੀਂ। ਫਿਰ ਉਹਨਾਂ ਜਨਾਬ ਮੁxtਲਿਫ ਜਾਨਵਰਾਂ ਦੀਆਂ ਆਵਾਜ਼ਾਂ ਕੱਢੀਆਂ। ਉਹਨੇ ਕਿਹਾ ਨਹੀਂ। ਤੇ ਉਹਨੇ ਕਿਹਾ ਕਾਹਦਾ। ਉਹ ਬਹਿਰਾ ਆਂਦਾ ਹੈ ਵਾਹ ਵਾਹ ਵਾਹ। ਇਸ ਵਾਸਤੇ ਸਾਰੇ ਭਰਾਵਾਂ ਅੱਗੇ ਗੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਖਾਣ ਪੀਣ ਲੱਗਿਆ, ਥੋੜਾ ਧਿਆਨ ਕਰ ਲਿਆ ਕਰੋ। ਜ਼ਰੂਰੀ ਨਹੀਂ ਹੈ ਕਿ ਇਸ਼ਾਰਿਆਂ ਵਿੱਚ ਹੀ ਕੰਮ ਚੱਲ ਜੇ, ਬਾਅਦ ਬੰਦਾ ਇਸ਼ਾਰਿਆਂ ਦੇ ਵਿੱਚ ਫਸ ਵੀ ਜਾਂਦਾ ਹੈ। ਸ਼ਾਦ ਰਹੋ ਜੀ, ਆਬਾਦ ਰਹੋ। ਅੱਲਾਹ ਤਾਲਾ ਤੁਹਾਨੂੰ ਹਰ ਪਰੇਸ਼ਾਨੀ, ਹਰ ਦੁੱਖ, ਹਰ ਤਕਲੀਫ ਤੋਂ ਬਚਾਏ। ਆਮੀਨ ਸੁੰਮਾ ਆਮੀਨ।